ਸਿੱਖ ਜਥੇਬੰਦੀ ਦਲ ਖਾਲਸਾ ਨੇ ਪ੍ਰੋਫੈਸਰ ਭੁੱਲਰ ਦੀ ਰਿਹਾਈ ਪਟੀਸ਼ਨ ਖਾਰਜ ਹੋਣ ਤੋਂ ਬਾਅਦ ਵੱਡਾ ਪ੍ਰਤੀਕਰਮ ਦਿੱਤਾ ਹੈ। ਦਲ ਖਾਲਸਾ ਦਾ ਕਹਿਣਾ ਹੈ ਕਿ ਪ੍ਰੋਫੈਸਰ ਭੁੱਲਰ ਦੀ ਰਿਹਾਈ ਪਟੀਸ਼ਨ ਖਾਰਜ ਕਰਨ ਲਈ ਹਿੰਦੂਤਵ ਦੀਆਂ ਦੋ ਸਿਆਸੀ ਪਾਰਟੀਆਂ ਆਮ ਆਦਮੀ ਪਾਰਟੀ ਅਤੇ ਭਾਰਤੀ ਜਨਤਾ ਪਾਰਟੀ ਨੇ ਮਿਲੀ ਭੁਗਤ ਕੀਤੀ ਹੈ। ਉਹਨਾਂ ਕਿਹਾ ਕਿ ਸਾਨੂੰ ਕੋਈ ਫਰਕ ਨਹੀਂ ਪੈਂਦਾ ਕਿ ਬੋਰਡ ਵਿੱਚ ਕਿਸ ਦੇ ਕਿੰਨੇ ਮੈਂਬਰ ਸਨ, ਕਿਉਂਕਿ ਦੋਵੇਂ ਪਾਰਟੀਆਂ ਹੀ ਸਿੱਖ ਵਿਰੋਧੀ ਹਨ ਤੇ ਬੀਤੇ ਸਮੇਂ ਅੰਦਰ ਉਹ ਆਪਣੇ ਇਹਨਾਂ ਸਿੱਖ ਵਿਰੋਧੀ ਵਿਚਾਰਾਂ ਨੂੰ ਜ਼ਾਹਰ ਵੀ ਕਰਦੀਆਂ ਆਈਆਂ ਹਨ। ਜਦੋਂ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਿੱਖ ਕੈਦੀਆਂ ਤੋਂ ਈਨ ਮੰਗਵਾਉਣ ਦੀ ਗੱਲ ਪਾਰਲੀਮੈਂਟ ਵਿੱਚ ਸ਼ਰੇਆਮ ਹੀ ਕੀਤੀ ਸੀ। ਉਹਨਾਂ ਕਿਹਾ ਕਿ ਕੱਲ੍ਹ ਭਾਰਤ ਦੇ ਗਣਤੰਤਰ ਦਿਵਸ ਮੌਕੇ ਦਲ ਖਾਲਸਾ ਵੱਲੋਂ ਮੋਗਾ ਵਿਖੇ ਵੱਡਾ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ, ਜਿਸ ਵਿੱਚ ਪ੍ਰੋਫੈਸਰ ਭੁੱਲਰ ਦੀ ਰਿਹਾਈ ਅਹਿਮ ਮੁੱਦਾ ਰਹੇਗੀ। ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਨੂੰ ਲੈ ਕੇ ਜਿਹੜੀ ਉਹਨਾਂ ਦੀ ਫਾਈਲ ਸੈਂਟੈਂਸ ਰਿਵਿਊ ਬੋਰਡ ਦੇ ਕੋਲ ਗਈ ਸੀ, ਉਸ ਬੋਰਡ ਨੇ ਉਹਨਾਂ ਦੀ ਰਿਹਾਈ ਦੇ ਉੱਤੇ ਰੋਕ ਲਾਤੀ ਹੈ ਔਰ ਫਾਈਲ ਰੱਦ ਕਰਤੀ ਹੈ। ਰੋਕ ਲੱਗਣ ਤੋਂ ਬਾਅਦ ਦੋਵੇਂ ਪਾਰਟੀਆਂ, ਕੇਜਰੀਵਾਲ ਦੀ ਆਮ ਆਦਮੀ ਪਾਰਟੀ ਤੇ ਨਰਿੰਦਰ ਮੋਦੀ ਦੀ ਭਾਜਪਾ ਸਰਕਾਰ, ਕਿਉਂਕਿ ਉਸ ਬੋਰਡ ਦੇ ਵਿੱਚ ਇਹਨਾਂ ਦੋਵਾਂ ਦੇ ਮੈਂਬਰ ਨੇ, ਕੁਝ ਮੈਂਬਰ ਉਹ ਨੇ ਜਿਹੜੇ ਸਿੱਧੇ ਹੋਮ ਮਿਨਿਸਟਰੀ ਅਮਿਤ ਸ਼ਾਹ ਦੇ ਅੰਡਰ ਆਉਂਦੇ ਨੇ, ਕੁਝ ਮੈਂਬਰ ਉਹ ਨੇ ਜਿਹੜੀ ਦਿੱਲੀ ਦੀ ਆਮ ਆਦਮੀ ਸਰਕਾਰ ਦੇ ਅਧੀਨ ਆਉਂਦੇ ਨੇ। ਇਹਨਾਂ ਦੋਵਾਂ ਨੇ ਉਸ ਦੀ ਰਿਹਾਈ ਤੋਂ ਬਾਅਦ ਜਿਹੜਾ ਹੈ ਇੱਕ ਦੂਜੇ ਦੇ ਉੱਤੇ ਤੌਹਮਤਾਂ ਲਾਉਣੀ ਸ਼ੁਰੂ ਕਰਤੀਆਂ। ਆਮ ਆਦਮੀ ਪਾਰਟੀ ਵਾਲੇ ਕਹਿੰਦੇ ਜੀ ਕੇਂਦਰ ਵਾਲਿਆਂ ਨੇ ਨਹੀਂ ਹੋਣ ਦਿੱਤੀ, ਕੇਂਦਰ ਵਾਲੇ ਕਹਿੰਦੇ ਜੀ ਆਮ ਆਦਮੀ ਪਾਰਟੀ ਵਾਲਿਆਂ ਨੇ ਨਹੀਂ ਹੋਣ ਦਿੱਤੀ। ਅਸੀਂ ਆਪਣੇ ਲੋਕਾਂ ਨੂੰ ਇਹ ਕਹਿਣਾ ਚਾਹੁੰਦੇ ਹਾਂ ਕਿ ਸਾਡੀ ਲਈ ਕੋਈ ਮਾਇਨੇ ਨਹੀਂ ਰਖਾਉਂਦਾ ਕਿ ਕਿੰਨੇ ਉੱਤੇ ਹਾਂ ਕੀਤੀ ਤੇ ਕਿੰਨੇ ਨਾ ਕੀਤੀ। ਸਾਡੇ ਲਈ ਜਿਹੜੀ ਓਫੀਸ਼ੀਅਲ ਇਨਫੋਰਮੇਸ਼ਨ ਆ, ਜਿਹੜੀ ਪਬਲਿਕ ਇਨਫੋਰਮੇਸ਼ਨ ਦੁਨੀਆ ਦੇ ਵਿੱਚ ਅੱਜ ਤੱਕ ਪਈ ਆ, ਉਹ ਇਹੀ ਕਹਿੰਦੀ ਆ ਕਿ ਬੋਰਡ ਨੇ ਰਿਹਾਈ ਰੱਦ ਕੀਤੀ। ਸੋ ਅਸੀਂ ਇਹ ਮੰਨਦੇ ਹਾਂ ਕਿ ਇਹਨਾਂ ਦੋਵਾਂ ਨੇ ਰਲ ਕੇ ਇਹ ਰਿਹਾਈ ਜਿਹੜੀ ਆ ਉਹ ਰੱਦ ਕੀਤੀ ਆ। ਔਰ ਜਦੋਂ ਤੋਂ ਪਾਰਲੀਮੈਂਟ ਦੇ ਵਿੱਚ ਅਮਿਤ ਸ਼ਾਹ ਨੇ ਬੰਦੀ ਸਿੰਘਾਂ ਦੀ ਰਿਹਾਈਆਂ ਤੇ ਬਿਆਨ ਦਿੱਤਾ ਹੈ, ਉਹਨਾਂ ਨੂੰ ਕੋਲੋਂ ਈਨ ਮਨਵਾਉਣ ਦੀ ਇੱਕ ਤਰੀਕੇ ਨਾਲ ਇਨਡਾਇਰੈਕਟਲੀ ਗੱਲ ਕਹੀ ਆ, ਉਸ ਤੋਂ ਬਾਅਦ ਇਹਨਾਂ ਸਾਰਿਆਂ ਦਾ ਰਵੱਈਆ ਜਿਹੜਾ ਉੱਤੇ ਬਦਲਿਆ ਦਿਖਾਈ ਦੇ ਰਿਹਾ। ਚਾਹੇ ਭਾਜਪਾ ਹੋਵੇ ਚਾਹੇ ਆਪ ਹੋਵੇ, ਇਹ ਹਿੰਦੂਤਵੀ ਸਿੱਕੇ ਦੇ ਦੋ ਪਹਿਲੂ ਹੀ ਨੇ। ਜਿਵੇਂ ਰੁਪਈਆ ਦਾ ਇੱਕ ਸਿੱਕਾ ਹੁੰਦਾ ਨਾ, ਉਹਨੂੰ ਤੁਸੀਂ ਉਛਾਲੋ ਤੇ ਉਹ ਐਂਬਲਮ ਵਾਲੇ ਪਾਸਿਓਂ ਡਿੱਗੇ ਤੇ ਚਾਹੇ ਰੁਪਈਏ ਵਾਲੇ ਪਾਸਿਓਂ ਡਿੱਗੇ, ਉਹਦਾ ਮੁੱਲ ਸੇਮ ਹੀ ਰਹਿੰਦਾ ਆ। ਇਹ ਹੁਣ ਜਿਹੜਾ ਰਿਹਾਈਆਂ ਦੇ ਉੱਤੇ ਜਿਹੜੇ ਸਿੱਕੇ ਉਸਾਲ ਕੇ ਇੱਕ ਦੂਜੇ ਦੇ ਉੱਤੇ ਤੌਹਮਤ ਲਾਉਣ ਦੀ ਗੱਲ ਕਰਦੇ ਪਏ ਨਾ, ਇਹਦੇ ਨਾਲ ਕੁਝ ਵੀ ਬਦਲਣ ਵਾਲਾ ਨਹੀਂਗਾ। ਨੈਟ ਰਿਜ਼ਲਟ ਇਹ ਨਿਕਲਿਆ ਕਿ ਇਹਨਾਂ ਨੇ ਮਿਲੀ ਭੁਗਤ ਦੇ ਨਾਲ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਜਿਹੜੀ ਰਿਹਾਈ ਆ ਉਹਦੇ ਵਿੱਚ ਅੜਿੱਕਾ ਡਾਤਾ ਹੈ ਪੱਕੇ ਤੌਰ 'ਤੇ। ਸੋ ਆਪਣੇ ਲੋਕਾਂ ਨੂੰ ਅਸੀਂ ਅਪੀਲ ਕਰਨਾ ਚਾਹੁੰਦੇ ਹਾਂ ਕਿ ਉਹ ਇਹਨਾਂ ਦੋਵਾਂ ਦੇ ਆਪਸੀ ਚੁੰਗਲਾਂ 'ਚੋਂ ਬਾਹਰ ਨਿਕਲ, ਇੱਕ ਦੂਜੇ ਦੀ ਤਰਫਦਾਰੀ ਜਿਹੜੀ ਕਰਨੀ ਹੈ ਉਹ ਬੰਦ ਕੀਤੀ ਜਾਵੇ ਔਰ ਇਸ ਨੂੰ ਸਿਰਫ ਇਸ ਤਰੀਕੇ ਨਾਲ ਵੇਖਿਆ ਜਾਵੇ ਕਿ ਹਿੰਦੂਤਵੀ ਸਰਕਾਰ ਨੇ ਆਪਣੇ ਹੱਥ ਕੰਡੇ ਵਰਤ ਕੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਜਿਹੜੀ ਰਿਹਾਈ ਆ ਉਹਨੂੰ ਡੱਕਿਆ ਆ। ਔਰ ਅਸੀਂ ਕੱਲ੍ਹ ਨੂੰ ਇੰਡੀਆ ਦੇ ਰਿਪਬਲਿਕ ਡੇ ਮੌਕੇ ਮੋਗੇ ਦੇ ਵਿੱਚ ਇੱਕ ਪ੍ਰੋਟੈਸਟ ਕਰਨ ਜਾ ਰਹੇ ਹਾਂ ਔਰ ਉਸ ਪ੍ਰੋਟੈਸਟ ਦੇ ਵਿੱਚ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੇ ਇਸ ਮਸਲੇ ਨੂੰ ਵੀ ਜਿਹੜਾ ਹਾਈਲਾਈਟ ਕੀਤਾ ਜਾਏਗਾ ਔਰ ਇਹਨਾਂ ਦੋਨਾਂ ਨੂੰ ਦੁਨੀਆ ਦੇ ਸਾਹਮਣੇ ਅਸੀਂ ਨੰਗਿਆਂ ਕਰਾਂਗੇ। ਇਹਨਾਂ ਦਾ ਅਸਲੀ ਚਿਹਰਾ ਜਿਹੜਾ ਆ ਉਹ ਦੁਨੀਆ ਦੇ ਸਾਹਮਣੇ ਰੱਖਾਂਗੇ ਔਰ ਆਪਣੀ ਲੋਕਾਂ ਨੂੰ ਅਸੀਂ ਅਪੀਲ ਕਰਦੇ ਹਾਂ ਕਿ ਇਹਨਾਂ ਦੋਨਾਂ ਦੇ ਜਿਹੜੇ ਚੁੰਗਲਾਂ 'ਚੋਂ ਬਾਹਰ ਨਿਕਲ ਕੇ ਇਸ ਮਸਲੇ ਦੇ ਉੱਤੇ ਇਸ ਨੂੰ ਇੱਕੋ ਹੀ ਪੱਖ ਤੋਂ ਵੇਖਿਆ ਜਾਵੇ ਕਿ ਹਿੰਦੂਤਵੀ ਸਰਕਾਰ ਨੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਜਿਹੜੀ ਰਿਹਾਈ ਆ ਉਸ ਨੂੰ ਰੱਦ ਕੀਤਾ।